ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਤੇ ਦੱਸਣਗੇ ਕਿ ਜੋ ਅਖਬਾਰਾਂ ਦੀਆਂ ਸੁਰਖੀਆਂ ਨੇ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਤੋਂ, ਸਤਨਾਮ ਸਿੰਘ ਸ਼ਿਰਗਿਲ ਤੇ ਪਰਿਵਾਰ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ ਵਰਕਰਸ ਕਮ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਅਸੀਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਤੱਕ ਤਾਂ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਬੰਨੂ ਜੀ, ਆਪਾਂ ਗੱਲ ਕੀਤੀ ਸੀਗੀ। ਕਾਂਗਰਸੀਆਂ ਨੇ ਡੇਰਾ ਲਾਇਆ ਹੋਇਆ ਬਾਦਲ ਸਾਹਿਬ ਦੇ ਘਰ ਮੋਹਰੇ, ਤੇ ਉਹ ਕਹਿੰਦੇ ਅਜੇ ਵੀ ਉੱਥੇ ਹੀ ਜੰਮੇ ਹੋਏ ਆ। ਤੇ ਇਹ ਕੱਲ ਦਾ ਜਿਹੜਾ ਐਕਚੁਅਲੀ ਲਾਇਆ ਹੋਇਆ ਜੀ ਮੋਰਚਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਟਰਾਈ ਹੁੰਦੀ ਆ, ਉਹਨਾਂ ਨੇ ਉਹ ਟਰਾਈਆਂ ਜਿਹੜੀਆਂ ਦੀ ਉਹ ਮਾਰ ਲੀਆਂ। ਆ ਕੇ ਮੈਂ ਹੱਥ ਬੰਨ੍ਹਦਾ ਤੁਹਾਡੇ ਮੂਹਰੇ, ਜਿਹੜਾ ਦੀ ਉਹ ਚੱਲੇ ਜੋ DGP ਜਿਹੜੇ ਨੇ ਉਹਨਾਂ ਦੀ ਡਿਊਟੀ ਜਿਹੜੀ ਜੀ ਉਹ ਲਾਤੀ ਕਿ ਇਹ ਜਿਹੜਾ ਲੁਧਿਆਣੇ ਦੇ ਵਿੱਚ ਚਿੱਟੇ ਰਾਵਣ ਨੂੰ ਲੈ ਕੇ ਜਿਹੜਾ ਲੜਾਈ ਹੋਈ ਸੀਗੀ ਕਿ ਉਹਦੀ ਤੁਸੀਂ ਤਹਿਕੀਕਾਤ ਜਿਹੜੀ ਹੈ ਜੀ ਉਹ ਕਰੋ। ਕਾਂਗਰਸੀ ਕਹਿੰਦੇ ਕਿ ਜਿਹੜੀ ਹੈ ਜੀ ਅਸੀਂ ਇਹ ਗੱਲਾਂ ਮੰਨਣੀਆਂ ਨਹੀਂ। ਉਹਨਾਂ ਦੀ ਜਿਹੜੀ ਜਿੱਦ ਹੈ ਉਹ ਇਸ ਗੱਲ ਦੀ ਆ ਕਿ ਉੱਥੇ ਜਿਹੜੇ SP ਨੇ ਉਹਨੂੰ ਸਸਪੈਂਡ ਕੀਤਾ ਜਾਵੇ। ਰਵਨੀਤ ਸਿੰਘ ਬਿੱਟੂ ਨੇ ਇਹ ਦੋਸ਼ ਜਿਹੜਾ ਜੀ ਉਹ ਲਾਇਆ ਕਿ ਉਹਨੂੰ ਮਰਵਾਉਣ ਦਾ ਯਤਨ ਜਿਹੜਾ ਜੀ ਉਹ ਯੂਥ ਅਕਾਲੀ ਦਲ ਦੇ ਆਗੂਆਂ ਨੇ ਜਿਹੜਾ ਜੀ ਉਹ ਕੀਤਾ, ਔਰ ਇਹਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਰਲੀ ਹੋਈ ਸੀਗੀ। ਤੋ ਜਿਹੜੇ ਕਾਂਗਰਸੀ ਨੇ, ਜਿਨ੍ਹਾਂ ਦੇ ਵਿੱਚ MLA ਤੇ MP ਜਿਹੜੇ ਜੀ ਉਹ ਸ਼ਾਮਲ ਨੇ, ਉਹ ਲਗਾਤਾਰ ਡਟੇ ਹੋਏ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਦੇ ਜਿਹੜਾ ਜੀ ਉਹ ਮੂਹਰੇ। ਤੋ ਅਜੇ ਮਾਮਲਾ ਜਿਹੜਾ ਜੀ ਕਿਸੇ ਤਣ ਪੱਤਣ ਨਹੀਂ ਲੱਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਵੀ ਆਫਰ ਦੇ ਦਿੱਤੀ ਵੀ ਤੁਸੀਂ ਇੱਦਾਂ ਕਰੋ, ਮੇਰੇ ਘਰ ਦੇ ਮੂਹਰੇ ਮੇਰਾ ਪੁਤਲਾ ਸਾੜ ਲਓ ਤੇ ਮੈਨੂੰ ਇਹਦਾ ਕੋਈ ਇਤਰਾਜ਼ ਜਿਹੜਾ ਜੀ ਉਹ ਨਹੀਂ ਹੋਊਗਾ। ਤਾਂ ਉਹਨਾਂ ਨੇ ਮਨਾਉਣ ਦੇ ਯਤਨ ਕੀਤੇ ਜੀ, ਪਰ ਮੰਨੇ ਨਹੀਂ ਕਾਂਗਰਸੀਏ। ਪਹਿਲਾਂ ਵੀ ਜਦੋਂ ਵਿਧਾਨ ਸਭਾ ਦੇ ਅੰਦਰ ਵੀ ਜਿਹੜੇ ਬੈਠੇ ਸੀਗੇ, ਹੁਣ ਵੀ ਜਿਹੜਾ ਇੱਥੇ ਬੈਠੇ ਨੇ, ਇਹ ਸਿਆਣੇ ਕਹਿੰਦੇ ਨੇ ਜੀ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਪੰਜਾਬ ਦੇ ਵਿੱਚ ਕੀ ਕੁਝ ਹੋ ਗਿਆ ਕਿਸੇ ਤੋਂ ਮੇਰਾ ਖਿਆਲ ਭੁੱਲਿਆ ਨਹੀਂ। ਜੇ ਉਹ ਗਿਣ ਲੱਗ ਜਾਈਏ ਤੇ ਘੰਟਿਆਂ ਬੱਧੀ ਜਿਹੜੇ ਜੀ ਉਹ ਬੀਤ ਜਾਣ। ਪਰ ਵਿਰੋਧੀ ਧਿਰ ਨੇ ਆਪਣਾ ਰੋਲ ਜਿਹੜਾ ਸੀਗਾ ਜੀ ਉਹ ਉਦੋਂ ਨਹੀਂ ਨਿਭਾਇਆ। ਹੁਣ ਆਪਣੇ ਤੇ ਪਈ ਆ ਤੇ ਤਾਂ ਜਿਹੜੇ ਆ ਜੀ ਉਹ ਧਰਨੇ ਚੇਤੇ ਆਏ ਆ। ਬਿਲਕੁਲ ਜੀ, ਆਪਣੇ ਦੇ ਨਾਲ ਹੋਈਆਂ ਤੇ ਹੁਣ ਉਹ ਅੱਗੇ ਨੂੰ ਜਾਂਦੇ ਆ। ਤੇ ਅੱਗੇ ਇੱਕ ਹੋਰ ਗੱਲ ਕਰਦੇ ਆ ਕਿ ਜਿਹੜੇ ਨਜਾਇਜ਼ ਢੰਗ ਨਾਲ ਸ਼ਰਾਬ ਵੇਚੀ ਜਾਂਦੀ ਆ, ਉਸ ਦੇ ਕਾਰਨ ਇੱਕ ਹੋਰ ਨੌਜਵਾਨ ਦਾ ਕਤਲ। ਜਿਹੜੇ ਸ਼ਰਾਬ ਦੇ ਕਾਰੋਬਾਰੀ ਨੇ ਜੀ ਉਹ ਦੰਦਨਾਉਂਦੇ ਫਿਰਦੇ ਨੇ। ਤੁਸੀਂ ਇਹ ਕਹਿ ਲਓ ਜੀ ਇੱਥੇ ਪੰਜਾਬ ਦੇ ਵਿੱਚ ਜੀ, ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ। ਔਰ ਅਜੇ ਜਿਹੜਾ ਜੀ ਘਰਾਂਗਣਾ ਵਾਲਾ ਜਿਹੜਾ ਜੀ ਉਹ ਮਾਮਲਾ ਨਿਬੜਿਆ ਨੀਗਾ। ਇਹ ਜਲੰਧਰ ਦੇ ਵਿੱਚ ਇੱਕ 29 ਸਾਲਾਂ ਦੇ ਨੌਜਵਾਨ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਤਲ ਕੀਤਾ ਗਿਆ। ਮਨੀਸ਼ ਲੂਥਰਾ ਨਾਂ ਦਾ ਇਹ ਨੌਜਵਾਨ, ਜਿਹੜੇ ਇਹਦੇ ਮੁਹੱਲੇ ਦੇ ਵਿੱਚ ਜਿਹੜੀ ਸ਼ਰਾਬ ਦੀ ਤਸਕਰੀ ਹੋ ਰਹੀ ਸੀਗੀ ਜੀ, ਉਹਦਾ ਇਹ ਵਿਰੋਧ ਕਰਦਾ ਸੀਗਾ। ਪੁਲਿਸ ਕਹਿੰਦੀ ਹੈ ਜੀ ਲੜਾਈ ਝਗੜਾ ਹੋਇਆ, ਦੋ ਧਿਰੀ ਲੜਾਈ ਆ, ਉਹਦੇ ਕਰਕੇ ਕਤਲ ਹੋਇਆ, ਮਾਮਲਾ ਦਰਜ ਕਰ ਲਿਆ। ਜਿਵੇਂ ਪੁਲਿਸ ਬਾਕੀ ਕੇਸਾਂ ਨੂੰ ਟਾਲਦੀ ਆ, ਉਵੇਂ ਹੀ ਜਿਹੜਾ ਜੀ ਇਹ ਟਾਲੀ ਜਾ ਰਹੀ ਆ। ਮਨੀਸ਼ ਜਦੋਂ ਆਪਣੇ ਘਰੇ ਆ ਰਿਹਾ ਸੀਗਾ, ਉਹਨੂੰ ਰਸਤੇ ਦੇ ਵਿੱਚ ਇੱਕ ਉਜਾਗਰ ਨਾਂ ਦੇ ਵਿਅਕਤੀ ਨੇ ਜਿਹੜਾ ਜੀ ਉਹਦੀ ਨਾਲ ਜਿਹੜੇ ਬਾਕੀ ਸਾਥੀ ਸੀ ਉਹਨਾਂ ਨੇ ਰੋਕ ਲਿਆ। ਔਰ ਉਜਾਗਰ ਜਿਹੜਾ ਬੰਦਾ ਜੀ, ਉਹਨੇ ਇੰਨਾ ਕੁ ਨਾਂ ਆਪਦਾ ਉਜਾਗਰ ਕੀਤਾ ਹੋਇਆ ਕਿ ਉਹਦੇ ਉੱਤੇ ਬਹੁਤ ਸਾਰੇ ਮਾਮਲੇ ਜਿਹੜੇ ਆ ਜੀ ਉਹ ਦਰਜ ਹੈ ਸ਼ਰਾਬ ਤਸਕਰੀ ਦੇ। ਔਰ ਉਹ ਸ਼ਰੇਆਮ ਇਸ ਏਰੀਏ ਦੇ ਵਿੱਚ ਜਿਹੜੀ ਆ ਜੀ ਉਹ ਸ਼ਰਾਬ ਦੀ ਸਮਗਲਿੰਗ ਜਿਹੜੀ ਆ ਜੀ ਉਹ ਕਰਦਾ। ਔਰ ਉਹਨੇ ਮਨੀਸ਼ ਨੂੰ ਘੇਰ ਕੇ ਜਿਹੜਾ ਸੀਗਾ ਜੀ ਬਹੁਤ ਬੁਰੇ ਤਰੀਕੇ ਦੇ ਨਾਲ ਤੇਜ਼ ਧਾਰ ਹਥਿਆਰ ਜਿਹੜੇ ਸੀਗੇ ਜੀ ਉਹਨਾਂ ਦੇ ਨਾਲ ਕਤਲ ਕਰ ਦਿੱਤਾ। ਇਹ ਜਿਹੜਾ ਨੌਜਵਾਨ ਸੀਗਾ ਜੀ ਕੱਲਾ ਮੁੰਡਾ ਸੀਗਾ, ਮਾਪਿਆਂ ਦਾ, ਔਰ ਪ੍ਰੋਪਰਟੀ ਡੀਲਰ ਦਾ ਉਹ ਕੰਮ ਕਰਦਾ ਸੀਗਾ। ਇਹਨੂੰ ਲੈ ਕੇ ਜਲੰਧਰ ਦੇ ਖੇਤਰ ਦੇ ਵਿੱਚ ਜਿਹੜੇ ਇਸ ਏਰੀਏ 'ਚ ਰਹਿੰਦੇ ਨੇ, ਸਮੁੱਚੇ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਜਿਹੜਾ ਜੀ ਉਹ ਮਾਹੌਲ ਹੈ। ਅਜੇ ਤੱਕ ਪੁਲਿਸ ਨੇ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਕੀਤੀ। ਪੁਲਿਸ ਕਹਿੰਦੀ ਹੈ ਜੀ ਮਾਮਲਾ ਅਸੀਂ ਦਰਜ ਕਰ ਲਿਆ।
ਮਾਮਲਾ ਦਰਜ ਕਰਨ ਤੋਂ ਬਾਅਦ ਕੀ ਹੋਊਗਾ, ਕਿਵੇਂ ਹੋਊਗਾ, ਕੁਛ ਨਹੀਂ ਕਿਸੇ ਨੂੰ ਪਤਾ ਜੀ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ, ਆਪਾਂ ਰੋਜ਼ ਉਹਦੀ ਕੋਈ ਨਾ ਕੋਈ ਜਿਹੜੀ ਆ ਜੀ ਉਹ ਖਬਰ ਸਾਂਝੀ ਕਰਦੇ ਆ। ਲੋਕ ਫਿਕਰਮੰਦ ਨੇ, ਆਮ ਲੋਕ ਫਿਕਰਮੰਦ ਨੇ ਕਿ ਲੋਕਾਂ ਦਾ ਸੜਕਾਂ ਦੇ ਉੱਤੇ ਨਿਕਲਣਾ ਜਿਹੜਾ ਜੀ ਉਹ ਔਖਾ ਹੁੰਦਾ ਜਾ ਰਿਹਾ ਹੈ, ਪਰ ਸਰਕਾਰ ਕਹਿੰਦੀ ਆ ਕਿ ਕੋਈ ਸਮੱਸਿਆ ਹੀ ਨਹੀਂ ਹੈਗੀ ਜੀ। ਔਰ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜਾਂ ਸ਼ਰਾਬ ਵੇਚਣ ਵਾਲੇ ਨੇ, ਉਹ ਆਪਣਾ ਕਾਨੂੰਨ ਚਲਾ ਰਹੇ ਨੇ। ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਉਹ ਨਾਕੇ ਲਾਉਂਦੇ ਨੇ ਜਿਹੜੇ ਜੀ ਰਾਤ ਬਰਾਤੀ। ਸੋ ਇਹ ਜਿਹੜੇ ਮੇਰਾ ਖਿਆਲ ਪੁਲਿਸ ਤਾਂ ਫਿਰ ਜਿਹੜਾ ਜਿੰਨਾ ਜ਼ਿੰਮੇਵਾਰੀ ਹੈਗੀ ਆ ਉਹ ਇਹਨਾਂ ਨੂੰ ਹੀ ਸੌਂਪ ਦੇਣੀ ਚਾਹੀਦੀ ਹੈ ਜੀ। ਹਰ ਕੰਮ ਤਾਂ ਪੁਲਿਸ ਦਾ ਇਹ ਕਰੀ ਜਾ ਰਹੇ ਜੀ। ਬਿਲਕੁਲ, ਪੁਲਿਸ ਦਾ ਕੰਮ ਕਰਕੇ ਤਾਂ ਜੋ 84 'ਚ ਹੋਇਆ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਰਹੇ। ਤੁਸੀਂ ਘਰਾਂਗਣਾ ਦੀ ਗੱਲ ਕੀਤੀ ਹੈ ਜੀ, ਜਿਹੜਾ ਬਹੁਤ ਦਿਲ ਦਹਿਲਾਉਣ ਵਾਲੀ ਗੱਲ ਆ ਕਿ ਜਿਸ ਤਰ੍ਹਾਂ ਉਸ ਨੌਜਵਾਨ ਨੂੰ ਕਤਲ ਕੀਤਾ ਗਿਆ ਸੀਗਾ ਤੇ ਉਹ ਪਰਿਵਾਰ ਉਸ ਲੜਕੇ ਦਾ ਸੰਸਕਾਰ ਨਹੀਂ ਸੀ ਕਰ ਰਹੇ, ਤੇ ਹੁਣ ਕੀ ਸਿਚੁਏਸ਼ਨ ਆ? ਇਹ ਸਿਚੁਏਸ਼ਨ ਜਿਉਂ ਦੀ ਤਿਉਂ ਆ ਜੀ। ਅਜੇ ਵੀ ਸੁਖਚੈਨ ਸਿੰਘ ਜਿਹੜਾ ਪਾਲੀ ਮੁੰਡਾ ਸੀਗਾ, ਉਹਦੇ ਘਰ ਜਿਹੜੇ ਵੱਖ-ਵੱਖ ਸਿਆਸੀ ਨੇਤਾ ਨੇ ਉਹਨਾਂ ਦਾ ਆਉਣਾ ਜਿਹੜਾ ਜੀ ਉਹ ਜਾਰੀ ਹੈ। ਜਰਨੈਲ ਸਿੰਘ ਜਿਹੜੇ ਦਿੱਲੀ ਤੋਂ ਵਿਧਾਇਕ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਵਕੀਲ ਵਗੈਰਾ ਦਾ ਖਰਚਾ ਜੋ ਵੀ ਹੈ ਕੇਸ ਦਾ ਉਹ ਸਾਰਾ ਕਰੂਗੀ ਜਿਹੜੀ ਹੈ ਜੀ ਪਾਰਟੀ, ਔਰ ਹਰ ਪੱਖੋਂ ਜਿਹੜੀ ਹੈ ਜੀ ਉਹ ਮਦਦ ਇਹਨਾਂ ਦੀ ਕੀਤੀ ਜਾਊਗੀ। ਧਰਨੇ ਤੇ ਬੈਠਾ ਜੀ ਪਰਿਵਾਰ ਉਹਦਾ। ਬੇਸ਼ੱਕ ਜਿਹੜਾ ਸੁਖਚੈਨ ਸਿੰਘ ਸੀਗਾ, ਪਹਿਲਾਂ ਉਹਦੇ ਅੰਗ ਨਹੀਂ ਲੱਭ ਰਹੇ ਸੀਗੇ ਜੀ, ਇੱਕ ਉਹਦੀ ਲੱਤ ਨਹੀਂ ਲੱਭਦੀ ਸੀ, ਹੁਣ ਪੁਲਿਸ ਲੱਭ ਲਿਆਈ ਹੈ। ਕਿਆ ਕਾਨੂੰਨ ਹੈ ਜੀ? ਜੋ ਕੁਝ ਜਿਹੜਾ ਇੱਥੇ ਚੱਲ ਰਿਹਾ ਹੈ ਕਿ ਉਹਦੇ ਅੰਗ ਜਿਹੜੇ ਸੀਗੇ ਉਹ ਖਿਲਾਰ ਦਿੱਤੇ ਗਏ। ਆਪਾਂ ਕੱਲ ਵੀ ਗੱਲ ਜਿਹੜੀ ਹੈ ਜੀ ਉਹ ਕੀਤੀ ਸੀਗੀ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਮਾਂ ਸੀਗੀ ਮੁੰਡੇ ਦੀ, ਉਹ ਰੌਲਾ ਪਾਉਂਦੀ ਰਹੀ ਪੁਲਿਸ ਦੇ, ਕਿਉਂਕਿ ਰਾਤ ਭਰ ਜਿਹੜੀ ਮੁੰਡੇ ਦੀ ਡੈੱਡ ਬੋਡੀ ਸੀਗੀ ਕਤਲ ਕਰਨ ਵਾਲਿਆਂ ਦੇ ਘਰ ਦੇ ਅੰਦਰ ਰਹੀ। ਜੇ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ, ਉਹ ਡੈੱਡ ਬੋਡੀ ਅੰਦਰੋਂ ਲੱਭਣੀ ਸੀ ਤੇ ਕਤਲ ਕਰਨ ਵਾਲੇ ਵੀ ਜਿਹੜੇ ਸੀਗੇ ਜੀ ਉਹ ਦਬੋਚੇ ਜਾਣੇ ਸੀਗੇ ਤੇ ਵੱਡਾ ਇੱਕ ਪ੍ਰੂਫ ਹੁੰਦਾ। ਪਰ ਪੁਲਿਸ ਨੇ ਪੂਰਾ ਸਮਾਂ ਜਿਹੜਾ ਸੀਗਾ ਦਿੱਤਾ ਕਿ ਉਹ ਡੈੱਡ ਬੋਡੀ ਨੂੰ ਬਾਹਰ ਜਿਹੜਾ ਜੀ ਉਹ ਕੱਢ ਕੇ ਸੁੱਟ ਸਕਣ। ਇੱਕ ਵਿਅਕਤੀ ਦੀ ਹੋਰ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਵਿੱਚ ਹੋਈ ਜਿਹੜੀ ਹੈ ਜੀ ਉਹ ਦੱਸੀ ਦੀ ਆ, ਪਰ ਜਿਹੜਾ ਪਰਿਵਾਰ ਹੈ ਉਹ ਅਜੇ ਵੀ ਆਪਣੀ ਮੰਗ ਦੇ ਉੱਤੇ ਜਿਹੜਾ ਜੀ ਉਹ ਅੜਿਆ ਬੈਠਾ ਹੈ ਕਿ ਜਿੰਨੀ ਦੇਰ ਤੱਕ ਜਿਹੜੇ ਅਹਿਮ ਨੇਤਾ ਨੇ, ਜਿਹੜੇ ਕਿ ਅਕਾਲੀ ਆਗੂਆਂ ਦੇ ਨੇੜਲੇ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਨਹੀਂ ਹੁੰਦੀਆਂ, ਉਦੋਂ ਤੱਕ ਉਹ ਅੰਤਮ ਸੰਸਕਾਰ ਜਿਹੜਾ ਜੀ ਉਹ ਨਹੀਂ ਕਰਨਗੇ। ਪੁਲਿਸ ਨੇ ਦੱਸਿਆ ਜੀ ਕਿ ਬਬਰੀਕ ਸਿੰਘ ਉਰਫ ਬਿੱਟੂ ਜਿਹੜਾ ਨੰਗਲ ਦਾ ਰਹਿਣ ਵਾਲਾ, ਉਹਨੂੰ ਹਿਰਾਸਤ ਦੇ ਵਿੱਚ ਲਿਆ। 3 ਜਿਹੜੇ ਪਹਿਲਾਂ ਫੜੇ ਨੇ ਉਹਨਾਂ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ। ਉਹ ਇਹ ਕਹਿੰਦੇ ਆ ਕਿ ਇਹਨਾਂ ਵਿਅਕਤੀਆਂ ਨੇ ਆਪਣਾ ਜੁਰਮ ਜਿਹੜਾ ਜੀ ਉਹ ਕਬੂਲ ਕਰ ਲਿਆ। ਸਰਕਾਰ ਨੇ ਕੀ ਕੀਤਾ ਜੀ? ਸਰਕਾਰ ਨੇ 7.5 ਲੱਖ ਰੁਪਏ ਦੀ ਜਿਹੜੀ ਵਿੱਤੀ ਮਦਦ ਆ ਉਹ ਲਿਆ ਕੇ ਇਹਨਾਂ ਨੂੰ ਜਿਹੜੀ ਆ ਜੀ ਉਹ ਦੇਤੀ ਆ। ਗੁਲਜ਼ਾਰ ਸਿੰਘ ਰਣੀਕੇ ਜਿਹੜਾ ਮੰਤਰੀ ਆ ਅਨੁਸੂਚਿਤ ਜਾਤੀਆਂ ਦਾ, ਉਹਨੇ ਇਹ ਗੱਲ ਆਖੀ ਆ ਜੀ ਕਿ ਇਹ ਪ੍ਰਸ਼ਾਸਨ ਦੇ ਖਾਤੇ ਦੇ ਵਿੱਚ ਇਹ ਰਾਸ਼ੀ ਪਾਤੀ ਆ ਤੇ ਉਹ ਹੁਣ ਜਾ ਕੇ ਜਿਹੜਾ ਜੀ ਦੇ ਆਉਣਗੇ। ਅਜੇ ਤੱਕ ਕਿਸੇ ਸੱਤਾਧਾਰੀ ਧਿਰ ਦੇ ਆਗੂ ਦੀ ਜ਼ਰੂਰਤ ਨਹੀਂ ਪਈ ਜੀ ਕਿ ਉਹ ਘਰਾਂਗਣਾ ਦੇ ਵਿੱਚ ਇਸ ਪਰਿਵਾਰ ਦੇ ਕੋਲੇ ਜਿਹੜਾ ਜੀ ਉਹ ਚਲੇ ਜਾਵੇ ਤਾਂ ਕਿ ਉਹਦਾ ਕੋਈ ਦੁੱਖ ਦਰਦ ਜਿਹੜਾ ਜੀ ਉਹ ਘੱਟ ਹੋ ਸਕੇ। 7.5 ਲੱਖ ਰੁਪਏ ਦੇ ਨਾਲ ਪਰਿਵਾਰ ਨੂੰ ਖਰੀਦਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਜਾਰੀ ਹੈ। ਉਹ ਵੀ ਬਿਆਨਾਂ ਤੱਕ ਹੀ ਆ। ਪਿੱਛੇ ਜਿੱਦਾਂ ਬੱਸਾਂ ਨੇ ਫੇਂਟਾ ਮਾਰ ਕੇ ਲੋਕਾਂ ਨੂੰ ਸੜਕਾਂ ਦੇ ਉੱਤੇ ਹੀ ਕਤਲ ਕੀਤਾ ਆ, ਉਹ ਲੋਕ ਹਜੇ ਉਸੇ ਤਰ੍ਹਾਂ ਜੀ ਤੁਰੇ ਫਿਰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਜੰਗੀ ਵਿਧਵਾਵਾਂ ਜਿਹੜੀਆਂ, ਉਹਨਾਂ ਨੇ ਵੀ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਾਇਆ ਹੋਇਆ ਤਾਂ ਉਹਨਾਂ ਨੇ ਮੁੱਖ ਮੰਤਰੀ ਦਾ ਕਾਫੀ ਘਿਰਾਓ ਕੀਤਾ। ਐਕਚੁਅਲੀ ਜੀ ਉਹਨਾਂ ਨੇ ਬੜੇ ਸਵਾਲ ਜਿਹੜੇ ਆ ਜੀ ਉਹ ਵੱਡੇ ਖੜੇ ਜਿਹੜੇ ਆ ਜੀ ਉਹ ਕੀਤੇ ਆ। CM ਹਾਊਸ ਦੇ ਸਾਹਮਣੇ 18 ਦਿਨ ਤੋਂ ਧਰਨਾ ਜਿਹੜੀਆਂ ਜੀ ਇਹ ਜੰਗੀ ਵਿਧਵਾਵਾਂ ਦੇ ਰਹੀਆਂ ਨੇ। ਉਹਨਾਂ ਨੇ ਸਵਾਲ ਇਹ ਕੀਤਾ ਜੀ ਮੁੱਖ ਮੰਤਰੀ ਹੋਰਾਂ ਨੂੰ ਕਿ ਬਾਦਲ ਸਾਹਿਬ, ਸਾਡਾ ਜਿਹੜਾ ਪਿਓ ਆ, ਇੱਕ ਬੱਚੀ ਨੇ ਇਹ ਗੱਲ ਕਹੀ ਕਿ ਮੇਰਾ ਪਿਓ ਕੋਈ ਆਰਬਿਟ ਬੱਸ ਦੇ ਥੱਲੇ ਆ ਕੇ ਨਹੀਂ ਮਰਿਆ, ਕਿ ਉਹਦੀ ਕੀਮਤ 20 ਲੱਖ ਰੁਪਏ ਜਿਹੜੀ ਆ ਜੀ ਉਹ ਲਾਈ ਜਾ ਰਹੀ ਆ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਯਾਦ ਕਰਾ ਰਹੇ ਹਾਂ ਕਿ 1971 ਦੀ ਜੰਗ ਲੜਦਿਆਂ ਉਹਨਾਂ ਦਾ ਪਿਓ ਜਿਹੜਾ ਜੀ ਉਹ ਸ਼ਹੀਦ ਹੋਇਆ। ਇਹ 45 ਸਾਲ ਦੀ ਬਲਜਿੰਦਰ ਕੌਰ ਜਿਹੜੀ ਹੈ ਜੀ ਉਹਦਾ ਦਰਦ ਸੀਗਾ ਇਹ।
ਜਦੋਂ ਉਹਦੇ ਕੋਲੇ ਜਿਹੜੇ ਸੁਨੀਲ ਜਾਖੜ ਹੁਰੀ ਜਿਹੜੇ ਜੀ ਉਹ ਮਿਲਣ ਗਏ ਨੇ। ਇਹ ਜੰਗੀ ਵਿਧਵਾਵਾਂ ਤੇ ਉਹਨਾਂ ਦੇ ਬੱਚੇ ਜਿਹੜੇ ਆ ਜੀ 18 ਦਿਨਾਂ ਤੋਂ CM ਹਾਊਸ ਦੇ ਸਾਹਮਣੇ ਧਰਨਾ ਲਾ ਕੇ ਜਿਹੜਾ ਜੀ ਉਹ ਬੈਠੇ ਨੇ। 1971 ਦੀ ਜੰਗ ਦੇ ਵਿੱਚ ਬਲਵਿੰਦਰ ਸਿੰਘ ਦਾ ਜਿਹੜਾ ਫਾਦਰ ਸੀਗਾ ਜੀ ਉਹਦੀ ਡੈਥ ਹੋ ਗਈ ਸੀ। 2 ਦਰਜਨ ਵਿਧਵਾਵਾਂ ਨੇ 24 ਦੇ ਕਰੀਬ, ਜਿਨ੍ਹਾਂ ਦੇ ਘਰ ਵਾਲੇ 1962, 65 ਤੇ 71 ਦੀਆਂ ਲੜਾਈਆਂ ਦੇ ਵਿੱਚ ਸ਼ਹੀਦ ਹੋ ਗਏ ਨੇ। ਉਹਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਉਂਕਿ ਇਹ ਮੌਕੇ ਦੇ ਉੱਤੇ ਜਿਹੜਾ ਜੀ ਇਹ ਲਿਖ ਕੇ ਨਹੀਂ ਸੀ ਜਿਹੜਾ ਉਹ ਦੇ ਸਕੀਆਂ। ਔਰ ਹੁਣ ਇਹ ਜਿਹੜੇ ਜੀ ਧਰਨਾ ਲਾ ਕੇ ਬੈਠੀਆਂ ਨੇ, ਪਰ ਅਜੇ ਤੱਕ ਉਹਨਾਂ ਦੀ ਖਬਰਸਾਰ ਜਿਹੜਾ ਜੀ ਉਹ ਲੈਣ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਨਹੀਂ ਨਿਕਲੇ ਜੀ ਬਾਹਰ, ਜਾਂ ਉਹਨਾਂ ਦੇ ਕੋਲੇ ਨਹੀਂ ਗਏ। ਹਾਂ, ਜਿੱਥੇ ਕਾਂਗਰਸੀ ਧਰਨਾ ਲਾ ਕੇ ਬੈਠੇ ਸੀਗੇ ਉੱਥੇ ਉਹ ਜ਼ਰੂਰ ਗਏ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜਾ ਧਰਨਾ ਆ ਇਹਨੂੰ, ਕਿਉਂਕਿ ਉਹਨਾਂ ਨੇ ਹਵਾ ਵੀ ਥੋੜ੍ਹੀ ਦੇਣੀ ਸੀਗੀ ਕਿ ਖਬਰਾਂ ਦੇ ਵਿੱਚ ਵੀ ਆਵੇ, ਤੇ ਖਬਰਾਂ ਦੇ ਵਿੱਚ ਤਾਂ ਵਿਧਵਾਵਾਂ ਦਾ ਧਰਨਾ ਵੀ ਜਿਹੜਾ ਜੀ ਉਹ ਹੈਗਾ, ਪਰ ਉੱਥੇ ਮੁੱਖ ਮੰਤਰੀ ਸਾਹਿਬ ਜਿਹੜੇ ਨਹੀਂ ਗਏ। ਪਰ ਜਿਹੜਾ ਉਹਨਾਂ ਨੇ ਔਰਬਿਟ ਬੱਸ ਵਾਲਾ ਮਿਹਣਾ ਇੱਕ ਮਾਰਿਆ ਮੁੱਖ ਮੰਤਰੀ ਹੋਰਾਂ ਨੂੰ, ਉਹ ਮਿਹਣਾ ਇਸ ਤਰ੍ਹਾਂ ਦਾ ਹੈ ਜੀ ਜਿਹਦੇ ਨਾਲ ਕੋਈ ਵੀ ਵਿਅਕਤੀ ਭਾਵੁਕ ਹੋ ਸਕਦਾ, ਪਰ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਛੱਡ ਕੇ ਸ਼ਾਇਦ ਉਹਨਾਂ ਦੇ ਵਿੱਚ ਭਾਵਨਾਵਾਂ ਨਾਮ ਦੀ ਜਿਹੜੀ ਲਫ਼ਜ਼ ਹੈ ਨਾ ਜੀ ਉਹ ਮੁੱਕ ਹੀ ਚੁੱਕਿਆ ਹੈ ਕਿਤੇ। ਬਿਲਕੁਲ ਜੀ, ਪਿਛਲੇ ਸਮਿਆਂ ਦੇ ਵਿੱਚ ਦੇਖਿਆ ਕਿ ਲੋਕ ਕਿਸ ਤਰ੍ਹਾਂ ਤਰਾਹ ਕਰ ਰਹੇ। ਤਾਂ ਆਪਾਂ ਸਰਬੱਤ ਖਾਲਸਾ ਦੀ ਗੱਲ ਕਰਦੇ ਰਹੇ ਹਾਂ ਕਾਫੀ ਦਿਨਾਂ ਤੋਂ ਕਿ ਜਿਹੜੇ ਸਰਬੱਤ ਖਾਲਸਾ ਹੋਊਗਾ ਜੀ, ਤੇ ਹੁਣ 5 ਪਿਆਰਿਆਂ ਨੇ ਸਰਬੱਤ ਖਾਲਸਾ ਦੇ ਲਈ ਵਿਧੀ ਵਿਧਾਨ ਬਣਾਉਣ ਲਈ 18 ਨੂੰ ਮੀਟਿੰਗ ਸੱਦੀ। ਬਿਲਕੁਲ ਜੀ, ਇਹਦੇ ਸੰਬੰਧੀ ਇਹਨਾਂ ਨੇ ਜਿਹੜਾ ਜੀ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਹੋਣਾ, ਇਹਦੇ ਵਾਸਤੇ ਜਿਹੜੇ ਸਿੱਖ ਜਥੇਬੰਦੀਆਂ ਦੀ 18 ਅਕਤੂਬਰ ਨੂੰ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਆ। ਜਿਹੜੇ 5 ਪਿਆਰੇ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਇਸ ਮੀਟਿੰਗ ਦੇ ਵਿੱਚ ਉਹ ਸਰਬੱਤ ਖਾਲਸਾ ਦੇ ਬਾਰੇ ਵਿਧੀ ਵਿਧਾਨ ਦੇ ਉੱਤੇ ਚਰਚਾ ਕਰਨ ਤੋਂ ਬਿਨਾਂ ਇਹਨੂੰ ਅੰਤਮ ਰੂਪ ਜਿਹੜਾ ਜੀ ਉਹ ਦੇਣਗੇ। ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਬੁਲਾਰੇ ਜਿਹੜੇ ਨੇ ਵਕੀਲ ਅਮਰ ਸਿੰਘ ਚਹਿਲ ਜਿਹੜੇ ਉਹ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸੀਗੇ, ਜਿਨ੍ਹਾਂ ਨੇ ਐਕਚੁਅਲੀ ਹਵਾਰਾ ਹੋਰਾਂ ਦੀ ਚਿੱਠੀ ਜਾਰੀ ਕੀਤੀ ਸੀਗੀ ਜੀ। 5 ਪਿਆਰਿਆਂ ਨੇ ਇਹ ਕਿਹਾ ਜੀ ਕਿ 18 ਅਕਤੂਬਰ ਦੀ ਮੀਟਿੰਗ ਦੇ ਵਿੱਚ ਸਿੱਖਾਂ ਦੀਆਂ ਸਮੂਹ ਜਥੇਬੰਦੀਆਂ ਨੂੰ ਸੱਦਿਆ ਜਾ ਰਿਹਾ, ਜਿਹਦੇ ਵਿੱਚ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਨੂੰ ਵੀ ਸੱਦਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ 18 ਅਕਤੂਬਰ ਦੀ ਮੀਟਿੰਗ ਦੇ ਵਿੱਚ ਇਸ ਸਮੁੱਚੇ ਕਾਜ ਦੀ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਜਾਊਗੀ, ਔਰ ਉਹੀ ਮੁੜ ਕੇ ਜਿਹੜਾ ਜੀ ਸਰਬੱਤ ਖਾਲਸਾ ਦੇ ਜਿਹੜੀ ਦੇਖ ਰੇਖ ਹੈ, ਜਿਹੜੀਆਂ ਇਹਦੀਆਂ ਤਿਆਰੀਆਂ ਨੇ ਉਹਦੇ ਸਬੰਧ ਦੇ ਵਿੱਚ ਅੱਗੋਂ ਜਿਹੜੀਆਂ ਜੀ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਸਰਬੱਤ ਖਾਲਸਾ ਦੇ ਨਾਲ ਜੁੜੀਆਂ ਧਿਰਾਂ ਦੇ ਵਿੱਚ ਕਈ ਸ਼ੰਕੇ ਜਿਹੜੇ ਪੈਦਾ ਹੋ ਗਏ ਸੀ ਪਿਛਲੇ ਦਿਨੀ, ਜਦੋਂ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਇੱਕ ਚਿੱਠੀ ਜਿਹੜੀ ਆ ਜੀ ਉਹ ਜਾਰੀ ਕੀਤੀ ਸੀਗੀ। ਸਰਬੱਤ ਖਾਲਸਾ ਸੱਦਣ ਵਾਲੀ ਪ੍ਰਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਰਬੱਤ ਖਾਲਸਾ ਜਥੇਦਾਰਾਂ ਦੀ ਅਗਵਾਈ ਦੇ ਹੇਠ ਹੋਊਗਾ, ਕਿਉਂਕਿ 5 ਪਿਆਰੇ ਆਰਜ਼ੀ ਪ੍ਰਬੰਧ ਵਜੋਂ ਬਣਾਏ ਜਾਂਦੇ ਨੇ। ਇਸ ਕਰਕੇ 18 ਅਕਤੂਬਰ ਵਾਲੀ ਮੀਟਿੰਗ ਜਿਹੜੀ ਹੈ ਜੀ ਉਹ ਇਸ ਪੱਖੋਂ ਅਹਿਮ ਸਮਝੀ ਜਾ ਰਹੀ ਹੈ ਕਿ ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ ਸ਼ਾਮਲ ਹੁੰਦਾ ਜਾਂ ਨਹੀਂ। ਜੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ ਇਹਦੇ ਵਿੱਚ ਸ਼ਾਮਲ ਨਹੀਂ ਹੁੰਦਾ, ਇਹਦਾ ਮਤਲਬ ਇਹ ਕਿ ਜਿਹੜੇ ਜਥੇਦਾਰ ਥਾਪੇ ਗਏ ਨੇ ਉਹ ਵੀ ਜਿਹੜਾ ਜੀ ਨਹੀਂ ਇਸ ਮੀਟਿੰਗ ਦੇ ਵਿੱਚ ਜਾਣਗੇ। ਜੇ ਉਹ ਵੀ ਨਹੀਂ ਜਾਂਦੇ ਤੇ ਫਿਰ 5 ਪਿਆਰੇ ਜਿਹੜੇ ਆ ਜੀ ਉਹ ਕੀ ਫੈਸਲਾ ਲੈਣਗੇ? ਕੀ ਇਹਦੇ ਨਾਲ 2 ਧਿਰਾਂ ਜਿਹੜੀਆਂ ਜੀ ਉਹ ਖੜੀਆਂ ਨਹੀਂ ਹੋ ਜਾਣਗੀਆਂ? ਜੇ 2 ਧਿਰਾਂ ਖੜੀਆਂ ਹੋ ਜਾਂਦੀਆਂ ਨੇ ਤਾਂ ਨਿਰਸੰਦੇਹ ਇਹਦੇ ਨਾਲ ਸਰਬੱਤ ਖਾਲਸਾ ਵਾਲਾ ਜਿਹੜਾ ਕਨਸੈਪਟ ਹੈ ਜੀ ਉਹ ਤਾਰਪੀਡੋ ਹੋ ਜਾਣ ਦੇ ਪੂਰੇ ਚਾਂਸਸ ਜਿਹੜੇ ਆ ਜੀ ਉਹ ਬਣ ਜਾਣਗੇ। ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿੱਦ ਹੈ ਜੀ ਕਿ ਇਹਦੀ ਅਗਵਾਈ ਜਿਹੜੀ ਆ ਉਹ 5 ਜਥੇਦਾਰ ਕਰਨਗੇ, 5 ਪਿਆਰੇ ਨਹੀਂ। ਜਦੋਂ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਜਿਹੜਾ ਜੀ ਚਿੱਠੀ ਇਹ ਜਾਰੀ ਕੀਤੀ ਹੋਈ ਹੈ ਕਿ ਇਹਦੀ ਅਗਵਾਈ 5 ਪਿਆਰੇ ਕਰਨਗੇ, ਪਰ ਅੱਗੋਂ ਜਿਹੜੀ ਦੇਖ ਰੇਖ ਆ ਜੀ ਉਹ ਨਾਲ 5 ਜਿਹੜੇ ਜਥੇਦਾਰ ਨੇ 5 ਜਿਹੜੇ ਨੇ ਉਹ ਇਹਦੇ ਨਾਲ ਸ਼ਾਮਲ ਹੋਣਗੇ। ਸੋ ਹੁਣ ਸਵਾਲੀਆ ਚਿੰਨ੍ਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਲੱਗਦਾ ਜਾ ਰਿਹਾ। ਦੇਖਦੇ ਹਾਂ ਜੀ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਕੁਝ ਢੈਲੇ ਪੈਂਦੇ ਨੇ ਜਾਂ ਆਪਣੀ ਜਿੱਦ ਦੇ ਉੱਤੇ ਅੜੇ ਰਹਿੰਦੇ ਨੇ। ਹਾਂਜੀ, ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੁਛ ਹੁੰਦਾ ਹੈ। ਤੇ ਅੱਗੇ ਆਪਾਂ ਇੱਕ ਸਰਵੇ ਦੀ ਗੱਲ ਕਰਦੇ ਕਿ ਇੱਕ ਸਰਵੇ ਆਇਆ ਤੇ ਕੁਝ ਕੁ ਲੋਕ ਬੜੇ ਲੁੱਡੀਆਂ ਪਾਉਂਦੇ ਫਿਰਦੇ ਆ, ਤੇ ਪਰ ਸਰਵੇ ਦੇ ਵਿੱਚ ਕਿਹਾ ਕਿ ਕਿਸੇ ਨੂੰ ਵੀ ਬਹੁਮਤ ਨਹੀਂ ਤੇ ਨਸ਼ਾ ਹੈ ਜਿਹੜਾ ਇਹ ਇੱਕ ਮੇਨ ਰਹੂਗਾ। ਦੇਖੋ ਸਰਵੇ ਤਾਂ ਆਉਂਦੇ ਰਹਿੰਦੇ ਨੇ ਜੀ, ਚੋਣਾਂ ਦਾ ਟਾਈਮ ਹੈ, ਸਰਵੇ ਹੋਰ ਵੀ ਜਿਹੜੇ ਆ ਜੀ ਬਹੁਤ ਆਉਣੇ ਆ। ਚੰਗਾ ਤਕੜਾ ਭੰਬਲ ਭੂਸਾ ਜਿਹੜਾ ਜੀ ਇਹ ਕ੍ਰੀਏਟ
ਕਰਦੇ ਨੇ ਅਕਸਰ ਜਿਹੜੇ ਜੀ ਉਹ ਸਰਵੇ, ਪਰ ਇਹਨਾਂ ਹੈ ਜੀ ਕਿਉਂਕਿ ਇੰਟਰਸਟ ਬਣਿਆ ਰਹਿੰਦਾ ਲੋਕਾਂ ਦਾ ਵੀ ਇਹਨਾਂ ਸਰਵੇ ਦੇ ਉੱਤੇ ਕਿ ਕਿਹੜਾ ਸਰਵੇ ਜਿਹੜਾ ਜੀ ਉਹ ਕੀ ਕਹਿੰਦਾ। ਜਿਹੜਾ ਇੱਕ ਸਰਵੇ ਜਿਹੜਾ ਜੀ ਆਇਆ ਇੰਡੀਆ ਟੂਡੇ ਐਕਸੈਸ ਪੋਲ ਸਰਵੇ ਆ ਜੀ, ਉਹ ਇਹ ਕਹਿੰਦਾ ਕਿ ਜੇ ਪੰਜਾਬ ਦੇ ਵਿੱਚ ਹੁਣ ਚੋਣਾਂ ਹੁੰਦੀਆਂ ਨੇ ਤਾਂ ਸੂਬੇ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਜੀ ਉਹ ਬਹੁਮਤ ਨਹੀਂ ਲਿਜਾ ਸਕੂਗੀ ਤੇ ਹੰਗ ਵਿਧਾਨ ਸਭਾ ਜਿਹੜੀ ਆ ਜੀ ਉਹ ਆਉਣ ਦੇ ਚਾਂਸਸ ਨੇ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਜਿਹੜਾ ਜੀ ਉਹ ਨਹੀਂ ਮਿਲ ਸਕਦਾ। ਇਹ ਸਰਵੇ ਦੇ ਵਿੱਚ ਇਹ ਵੀ ਦੱਸਿਆ ਗਿਆ ਜੀ ਕਿ ਚੋਣਾਂ ਦੇ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਜਿਹੜਾ ਜੀ ਉਹ ਹੋਊਗਾ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਇਆ ਇਹ ਸਰਵੇ ਜਿਹੜਾ ਜੀ ਉਹ ਦੱਸਦਾ ਹੈ ਕਿ ਕਾਂਗਰਸ ਜਿਹੜੀ ਹੈ ਉਹਨੂੰ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਜੀ ਉਹ ਇਸ ਵੇਲੇ ਮਿਲ ਰਿਹਾ ਹੈ। ਵੋਟ ਸ਼ੇਅਰ ਦੇ ਲਿਹਾਜ਼ ਦੇ ਨਾਲ ਕਾਂਗਰਸ ਨੂੰ 33% ਵੋਟ ਜਿਹੜੇ ਆ ਜੀ ਉਹ ਮਿਲ ਰਹੇ ਆ। ਆਮ ਆਦਮੀ ਪਾਰਟੀ 30% ਵੋਟਾਂ ਜਿਹੜੀਆਂ ਜੀ ਉਹ ਲੈ ਕੇ ਦੂਜੇ ਨੰਬਰ ਦੇ ਉੱਤੇ, ਔਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੋਵਾਂ ਨੂੰ ਮਿਲਾ ਕੇ 22% ਵੋਟ ਜਿਹੜੇ ਆ ਜੀ ਉਹ ਆ ਰਹੇ ਆ। 117 ਵਿਧਾਨ ਸਭਾ ਸੀਟਾਂ ਦੇ ਵਿੱਚ ਜਿਹੜੇ ਆ ਜੀ ਸਰਕਾਰ ਬਣਾਉਣ ਦੇ ਵਾਸਤੇ 59 ਸੀਟਾਂ ਦੀ ਜ਼ਰੂਰਤ ਜਿਹੜੀ ਆ ਜੀ ਉਹ ਪੈਣੀ ਹੈ। ਜਿਹੜਾ ਇਹ ਓਪੀਨੀਅਨ ਪੋਲ ਹੈ ਉਹ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਕਾਂਗਰਸ ਨੂੰ 49 ਤੋਂ ਲੈ ਕੇ 55, ਆਮ ਆਦਮੀ ਪਾਰਟੀ ਨੂੰ 42 ਤੋਂ ਲੈ ਕੇ 46 ਤੇ ਸ਼੍ਰੋਮਣੀ ਅਕਾਲੀ ਦਲ ਨੂੰ 17 ਤੋਂ ਲੈ ਕੇ 21 ਸੀਟਾਂ ਜਿਹੜਾ ਜੀ ਉਹ ਦੇ ਰਹੇ ਨੇ। ਸਰਵੇ ਦੇ ਵਿੱਚ 76% ਲੋਕਾਂ ਨੇ ਚੋਣਾਂ ਦੇ ਵਿੱਚ ਨਸ਼ਾਖੋਰੀ ਨੂੰ ਸਭ ਤੋਂ ਵੱਡਾ ਮੁੱਦਾ ਜਿਹੜਾ ਜੀ ਉਹ ਬਣਾਇਆ। 80% ਨੇ ਨਸ਼ਾਖੋਰੀ ਦੇ ਵਾਸਤੇ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਮੰਨਿਆ। ਦੇਖੋ ਇਹ ਸਰਵੇ ਜਿਹੜੇ ਨੇ ਇਹ ਬਹੁਤੇ ਕਮਰਿਆਂ ਦੇ ਵਿੱਚ ਬਹਿ ਕੇ ਦਿੱਲੀ ਬੰਬੇ ਬਹਿ ਕੇ ਜਿਹੜੇ ਆ ਜੀ ਉਹ ਕੀਤੇ ਕਰਾਏ ਜਾਂਦੇ ਨੇ। ਕਿੰਨੇ ਕੁ ਇਹ ਜਿਹੜੇ ਆ ਜੀ ਪਾਏਦਾਰ ਹੋ ਸਕਦੇ ਆ, ਇਹਦੇ ਮੈਂ ਸਿਰਫ ਇੱਕੋ ਲਾਈਨ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਜੇ ਇਹ ਸਰਵੇ ਠੀਕ ਹੈ, ਲਾਸਟ ਮੈਂ ਤੁਹਾਨੂੰ ਇਹ ਸ਼ੇਅਰ ਕੀਤਾ ਜੀ, ਉਹ ਕਹਿੰਦੇ ਕਿ 80% ਲੋਕ ਕਹਿੰਦੇ ਆ ਕਿ ਨਸ਼ਿਆਂ ਦੇ ਵਾਸਤੇ ਬਾਦਲ ਸਰਕਾਰ ਜ਼ਿੰਮੇਵਾਰ ਹੈ। ਫਿਰ 22% ਵੋਟ ਜਿਹੜੇ ਆ ਜੀ ਉਹ ਕਿੱਥੋਂ ਆਉਂਦੇ ਆ? ਜੇ 80 ਆ ਤੇ 22 102 ਜਿਹੜੇ ਹੋ ਗਏ ਜੀ। ਜੇ 80% ਇਹ ਕਹਿੰਦੇ ਆ ਕਿ ਨਸ਼ਿਆਂ ਦੇ ਵਾਸਤੇ ਸਰਕਾਰ ਮੌਜੂਦਾ ਜ਼ਿੰਮੇਵਾਰ ਹੈ, ਫਿਰ ਤੁਸੀਂ ਉਹਦੇ ਵਿੱਚ ਜਿਹੜੀਆਂ ਦੀ ਇਹਨਾਂ ਨੂੰ ਸੀਟਾਂ ਜਿਹੜੀਆਂ ਨੇ ਉਹ 21 ਸੀਟਾਂ 17 ਤੋਂ 21 ਉਹ ਕਿਹੜੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਦੇ ਰਹੇ ਹੋ? ਇਹ ਕੈਲਕੂਲੇਸ਼ਨ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਬਹਿ ਕੇ ਜਿਹੜਾ ਜੀ ਉਹ ਕਰਦੇ ਨੇ। ਹਾਂ ਇੰਨਾ ਜ਼ਰੂਰ ਹੈ, ਮੈਂ ਜਿਵੇਂ ਕਿਹਾ ਸੀਗਾ ਕਿ ਇੰਟਰਸਟ ਦੇ ਵਾਸਤੇ ਲਿਸਨਰ ਜਿਹੜੇ ਨੇ, ਸਰੋਤੇ ਜਿਹੜੇ ਨੇ, ਉਹਨਾਂ ਦੀ ਇੱਕ ਜਾਣਕਾਰੀ ਦੇ ਵਾਸਤੇ ਕਿ ਕਿਹੜੇ ਲੋਕ ਕੀ ਕਹਿ ਰਹੇ ਨੇ। ਪਰ ਇੱਕ ਗੱਲ ਜ਼ਰੂਰ ਹੈ ਕਿ ਸਰਵੇ ਵੈਸੇ ਉਂਝ ਤਾਂ ਵਿਸ਼ਵ ਭਰ ਦੇ ਵਿੱਚ ਜਿੱਥੇ ਜਿੱਥੇ ਹੁੰਦੇ ਨੇ ਅਕਸਰ ਜਿਹੜੇ ਆ ਜੀ ਉਹ ਨੇੜੇ ਤੇੜੇ ਵੀ ਸੱਚਾਈ ਦੇ ਜਿਹੜਾ ਉਹ ਨਿਕਲਦੇ ਨਹੀਂਗੇ। ਪਰ ਭਾਰਤ ਦੇ ਵਿੱਚ ਇੱਥੇ ਜਿਹੜੇ ਸਰਵੇ ਨੇ, ਜਦੋਂ ਦਿੱਲੀ ਦੀਆਂ ਚੋਣਾਂ ਹੋਈਆਂ ਸੀਗੀਆਂ 6 ਸੀਟਾਂ ਆਮ ਆਦਮੀ ਪਾਰਟੀ ਨੂੰ ਉਹ ਦੇ ਰਹੇ ਸੀਗੇ ਤੇ ਉਹ ਸੀਟਾਂ ਕਿੰਨੀਆਂ ਲੈ ਗਏ? 67 ਤੋਂ ਇੱਕ ਸਾਟਾ ਪਿੱਛੇ ਲਾਉਣੋਂ ਜਿਹੜਾ ਜੀ ਉਹ ਰਹਿ ਗਏ ਸੀਗੇ। ਹੁਣ ਕਿਹੜੀ ਪਾਰਟੀ ਨੂੰ ਬਹੁਮਤ ਮਿਲਦਾ ਆ ਇਹ ਇੰਤਜ਼ਾਰ ਹੀ ਕਰਨਾ ਪਊਗਾ ਚੋਣਾਂ ਤੱਕ। ਪਰ ਇੱਕ ਗੱਲ ਤਕਰੀਬਨ ਜਿਹੜੀ ਸਰਵੇ ਸੜਕਾਂ ਦੇ ਉੱਤੇ ਪਿੰਡਾਂ ਦੇ ਉੱਤੇ ਜਿਹੜਾ ਹੁੰਦਾ ਨਾ ਜੀ, ਜਿੱਥੋਂ ਲੋਕਾਂ ਨੂੰ ਪੁੱਛੀਦਾ, ਉਹਦੇ ਹਿਸਾਬ ਦੇ ਨਾਲ ਦੇਖੋ 1% ਵੋਟਾਂ ਪੈਣੀਆਂ ਜਿਹਦੀ ਮਰਜ਼ੀ ਸਰਕਾਰ ਆ ਜਾਏ ਜੀ। ਇਹ ਨਹੀਂ ਕਹਿੰਦੇ ਕਿ ਸਰਕਾਰ ਕਿਹਦੀ ਆਉਣੀ ਹੈ, ਪਰ ਹੰਗ ਵਿਧਾਨ ਸਭਾ ਵਾਲੀ ਗੱਲ ਮੰਨੀ ਹੀ ਨਹੀਂ ਜਾ ਸਕਦੀ। ਕਿਸੇ ਵੀ ਵਿਅਕਤੀ ਦੇ ਦਿਮਾਗ ਤੋਂ ਜਿਹੜਾ ਜੀ ਇਹ ਹਲਕ ਤੋਂ ਥੱਲੇ ਨਹੀਂ ਗੱਲ ਉਤਰਦੀ ਕਿ ਹੰਗ ਵਿਧਾਨ ਸਭਾ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ। ਤੇ ਅੱਗੇ ਆਪਾਂ ਗੱਲ ਕਰਦੇ ਜੀ ਸ਼ਰਾਬ ਦੀ ਕੀਤੀ ਆ, 2 ਨੌਜਵਾਨਾਂ ਦੇ ਕਤਲ ਦੀ ਗੱਲ ਕੀਤੀ ਆ, ਤੇ ਪਰ ਇਹ ਜਿਹੜੀ ਨਜਾਇਜ਼ ਸ਼ਰਾਬ ਆ ਗੈਰ ਕਾਨੂੰਨੀ ਢੰਗ ਦੇ ਨਾਲ ਵੇਚੀ ਜਾਂਦੀ, ਕੌਣ ਨੇ ਅਸਲ ਦੇ ਵਿੱਚ ਇਸ ਦੇ ਪਿੱਛੇ? ਐਕਚੁਅਲੀ ਜੀ ਜਿਹੜਾ ਤੁਸੀਂ ਦੇਖੋ ਕਿ ਜਦੋਂ ਇੱਥੇ ਕੋਈ ਬੰਦਾ ਫੜਿਆ ਜਾਂਦਾ ਨਸ਼ੇ ਦੇ ਵਿੱਚ, ਕਿ ਨਸ਼ੇ ਦੀ ਸਪਲਾਈ ਕਰਦਾ, ਇਹ ਫਲਾਨੇ ਸੂਬੇ ਤੋਂ ਆ ਜੀ, ਇਹ ਧਮਕਾਨੇ ਕੰਟਰੀ ਤੋਂ ਆ, ਹਰ ਬੰਦਾ ਜਿਹੜਾ ਜੀ ਉਹ ਇਹ ਸੋਚ ਰਿਹਾ ਹੈ ਕਿ ਇੱਥੇ ਆ ਕੇ ਉਹਨੇ ਇਹ ਕਾਰੋਬਾਰ ਜਿਹੜਾ ਜੀ ਉਹ ਕਰਨਾ ਹੈ। ਸ਼ਾਇਦ ਉਹਦਾ ਰੀਜ਼ਨ ਇਹ ਹੈ ਕਿ ਖੁੱਲ੍ਹ ਕੇ ਖੇਡਣ ਦਾ ਮੌਕਾ ਜਿਹੜਾ ਜੀ ਇੱਥੇ ਦਿੱਤਾ ਜਾ ਰਿਹਾ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਦਾ ਹੜ੍ਹ ਆਇਆ ਹੋਇਆ ਜੀ, ਔਰ ਇਸ ਵਾਰ ਸ਼ਰਾਬ ਦਾ ਕੋਟਾ ਜ਼ਿਆਦਾ ਆ, ਜਿਹਨੂੰ ਖਪਾਉਣ ਦੇ ਵਾਸਤੇ 2 ਨੰਬਰ ਦੀ ਵਿਕਰੀ ਜਿਹੜੀ ਹੈ ਜੀ ਉਹ ਜ਼ੋਰਾਂ ਦੇ ਉੱਤੇ ਆ। ਇਹ ਨਜਾਇਜ਼ ਵਿਕਰੀ ਜਿਹੜੀ ਹੈ ਜੀ ਉਹ ਮਾਰ ਧਾੜ ਦਾ ਕਾਰਨ ਬਣ ਰਹੀ ਹੈ, ਜਿਹਦੇ ਕਰਕੇ ਰੋਜ਼ ਜਿਹੜੇ ਆ ਜੀ ਉਹ ਕਾਂਡ ਵਾਪਰ ਰਹੇ ਆ। ਉਹ ਚਾਹੇ ਅਬੋਹਰ ਕਾਂਡ ਸੀਗਾ, ਚਾਹੇ ਉਹ ਘਰਾਂਗਣਾ ਕਾਂਡ ਸੀਗਾ, ਤੇ ਚਾਹੇ ਹੁਣ ਉਹ ਜਲੰਧਰ ਕਾਂਡ ਆ ਜੀ। ਮਾਲਵੇ ਦੇ 100 ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਹੈ ਨਹੀਂਗੇ, ਪਰ ਇੱਥੇ ਨਜਾਇਜ਼ ਸ਼ਰਾਬ ਜਿਹੜੀ ਹੈ ਜੀ ਉਹ ਧੜੱਲੇ ਦੇ ਨਾਲ ਵਿਕ ਰਹੀ ਆ। ਹਾਕਮ ਧਿਰ ਦੇ ਕੁਝ ਆਗੂ ਜਿਹੜੇ ਨੇ ਉਹ ਕਥਿਤ ਤੌਰ ਦੇ ਉੱਤੇ ਇਹਨਾਂ ਪਿੰਡਾਂ ਦੇ ਵਿੱਚ ਸ਼ਰਾਬ ਵੇਚ ਰਹੇ ਨੇ। ਮਾਲਵੇ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਕਰੀਬ 40 ਕਰੋੜ ਰੁਪਏ ਦੇ ਡਿਫਾਲਟਰ ਨੇ ਉਹ,
ਔਰ ਇਹ ਠੇਕੇਦਾਰ ਹੁਣ ਸ਼ਰਾਬ ਦਾ ਕੋਟਾ ਕੱਢਣ ਦੇ ਵਾਸਤੇ ਮੁਕਾਬਲੇਬਾਜ਼ੀ ਕਰ ਰਹੇ ਨੇ। ਪਿੰਡਾਂ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਸਪਲਾਈ ਜਿਹੜੀ ਆ ਜੀ ਉਹ ਕਰ ਰਹੇ ਨੇ। ਇੱਕ ਠੇਕੇਦਾਰ ਜਿਹੜਾ ਜੀ ਕਹਿੰਦਾ ਕਿ ਸਿਆਸੀ ਲੋਕਾਂ ਨੇ ਪੰਜਾਬ ਦੇ ਵਿੱਚ ਕੁਝ ਲੋਕਾਂ ਨੂੰ ਨਜਾਇਜ਼ ਸ਼ਰਾਬ ਵੇਚਣ ਦੀ ਖੁੱਲ੍ਹ ਦਿੱਤੀ ਹੋਈ ਆ। ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ 6 ਮਹੀਨਿਆਂ ਦੇ ਦੌਰਾਨ ਐਕਸਾਈਜ਼ ਐਕਟ ਦੇ ਤਹਿਤ 520 ਕੇਸ ਦਰਜ ਹੋਣੇ। ਨਜਾਇਜ਼ ਸ਼ਰਾਬ ਦੀ ਵਿਕਰੀ ਦੀ ਗਵਾਹੀ ਜਿਹੜੀ ਆ ਜੀ ਉਹ ਭਰਦੇ ਨੇ। ਬਠਿੰਡਾ ਜ਼ਿਲ੍ਹੇ ਦੇ ਵਿੱਚ ਠੇਕੇਦਾਰ ਕਰੀਬ 25 ਕਰੋੜ ਦੇ ਡਿਫਾਲਟਰ ਨੇ ਤੇ ਇੱਥੋਂ ETO ਜਿਹੜਾ ਜੀ ਉਹ ਇਹ ਕਹਿੰਦਾ ਕਿ ਡਿਫਾਲਟਰਾਂ ਖਿਲਾਫ ਕਾਰਵਾਈ ਜਿਹੜੀ ਆ ਜੀ ਕੀਤੀ ਜਾ ਰਹੀ ਆ। ਵਿਆਜ ਸਣੇ ਰਕਮ ਜਿਹੜੀ ਆ ਜੀ ਉਹ ਭਰਾਈ ਜਾ ਰਹੀ ਆ। ਹੁਣ ਇਹ ਆ ਜੀ ਮਹਿੰਗੇ ਠੇਕੇ ਉਹ ਲੈ ਲਏ ਔਰ ਅੱਗੋਂ ਜਿਹੜੀ ਆ ਜੀ ਸ਼ਰਾਬ ਦਾ ਕੋਟਾ ਜਿਹੜਾ ਜੀ ਉਹ ਸਰਕਾਰ ਨੇ ਵਧਾ ਦਿੱਤਾ। ਉਹਨਾਂ ਨੇ ਹੁਣ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੱਢਣਾ ਆ, ਆਹੀ ਤਰੀਕਾ ਹੈ। ਬੋਤਲ ਦੇ ਪਿੱਛੇ ਜਿਹੜਾ ਜੀ ਉਹ ਲੜ ਰਹੇ ਨੇ ਤੇ ਇਹਦੇ ਵਿੱਚ ਭੇਂਟ ਜਿਹੜੀ ਆ ਜੀ ਉਹ ਆਪਣੀਆਂ ਜਾਨਾਂ ਗਵਾ ਕੇ ਨੌਜਵਾਨੀ ਜਿਹੜੀ ਆ ਉਹ ਨਿਰੰਤਰ ਚੜ੍ਹਦੀ ਤੁਰੀ ਜਾ ਰਹੀ ਆ। ਪਰ ਇਹਦੇ ਉੱਤੇ ਜਿੰਦਾ ਕੁੰਡਾ ਹਾਲ ਦੀ ਘੜੀ ਤੱਕ ਕੁਛ ਨਹੀਂ ਹੈਗਾ। ਤੀਸਰਾ ਕਤਲ ਜਿਹੜਾ ਜੀ ਉਹ ਹੋ ਗਿਆ। ਪਰ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ ਅਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ। ਮੁੱਖ ਮੰਤਰੀ ਦਾ ਘਰਾਂਗਣਾ ਕਾਂਡ ਦੇ ਬਾਰੇ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਜੀ। ਤੇ ਕੋਈ ਨਹੀਂ ਜੀ, ਕੋਈ ਆਸ ਵੀ ਨਾ ਰੱਖਣ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇਹਨਾਂ ਦੇ ਬਿਆਨ ਆਉਣਗੇ, ਕਿਉਂਕਿ ਬੜੇ ਬਿਜੀ ਆ ਜੀ ਵੋਟਾਂ ਦੇ ਵਿੱਚ, ਜੋ ਵੋਟਾਂ ਦੇ ਵਿੱਚ ਹੋਣਾ ਆ ਉਸ ਦੇ ਲਈ। ਤੇ ਅੱਗੇ ਆਪਾਂ ਮੁਸਲਮਾਨ ਭਾਈਚਾਰੇ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਲਈ ਇੱਕ ਜਿਹੜਾ ਕਾਨੂੰਨ ਬਣਾਇਆ ਜਾਣਾ ਸੀਗਾ, ਉਹਨਾਂ ਨੇ ਉਸ ਮੰਨਣ ਤੋਂ ਨਾ ਕਰ ਦਿੱਤੀ ਹੈ। ਐਕਚੁਅਲੀ ਜੀ ਇਹ ਸਿੱਧਾ ਨਿਸ਼ਾਨਾ ਇੱਕ ਕਿਸਮ ਦੇ ਨਾਲ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਲਾਇਆ ਜੀ। ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਜਿਹੜਾ ਜੀ ਉਹਨੇ ਜਿਹੜੇ ਇਹਦੇ ਸਕੱਤਰ ਨੇ ਮੌਲਾਨਾ ਮੁਹੰਮਦ ਵਲੀ ਰਹਿਮਾਨੀ, ਉਹਨੇ ਇਹ ਗੱਲ ਕਹੀ ਆ ਕਿ 3 ਤਲਾਕ ਮੁੱਦਾ ਜਿਹੜਾ ਤਲਾਕ ਵਾਲਾ ਹੈ, ਉਸ ਮਸਲੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਉਹ ਇੱਕਸਾਰ ਨਾਗਰਿਕ ਜ਼ਾਬਤਾ ਲਿਆ ਕੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ 3 ਤਲਾਕ ਦੇ ਉੱਤੇ ਸਰਕਾਰ ਦਾ ਵਿਰੋਧ ਬਿਲਕੁਲ ਗਲਤ ਹੈ ਤੇ ਮੁਸਲਿਮ ਭਾਈਚਾਰਾ ਇਹਨੂੰ ਜਿਹੜਾ ਜੀ ਉਹ ਨਹੀਂ ਮੰਨੂਗਾ। ਵੱਖ-ਵੱਖ ਧਰਮਾਂ 'ਚ ਔਰਤਾਂ ਵੱਲੋਂ ਔਰਤਾਂ ਵਿਰੁੱਧ ਕ੍ਰੀਤੀਆਂ ਦੇ ਖਾਤਮੇ ਲਈ ਲਾਅ ਕਮਿਸ਼ਨ ਦੇ ਵੱਲੋਂ ਆਮ ਲੋਕਾਂ ਤੋਂ ਰਾਏ ਜਿਹੜੀ ਆ ਜੀ ਉਹ ਮੰਗੀ ਗਈ ਸੀਗੀ। ਕਮਿਸ਼ਨ ਦੇ ਵੱਲੋਂ ਤਲਾਕ ਜ਼ਿਆਦਾ ਵਿਆਹ, ਦੂਜੀਆਂ ਪ੍ਰਥਾਵਾਂ ਬਾਰੇ 16 ਸਵਾਲਾਂ ਦੇ ਉੱਤੇ ਲੋਕਾਂ ਦੇ ਵਿਚਾਰ ਮੰਗੇ ਗਏ ਸੀਗੇ। ਮੁਸਲਿਮ ਪਰਸਨਲ ਲਾ ਬੋਰਡ ਨੇ ਇਹਨਾਂ ਸਵਾਲਾਂ ਨੂੰ ਲੈ ਕੇ ਲਾਅ ਕਮਿਸ਼ਨ ਦਾ ਵਿਰੋਧ ਜਿਹੜਾ ਜੀ ਉਹ ਕੀਤਾ। ਲਾਅ ਕਮਿਸ਼ਨ ਨੇ ਅਜਿਹਾ ਇੱਕਸਾਰ ਨਾਗਰਿਕ ਜ਼ਾਬਤਾ ਲਿਆਉਣ ਦੀ ਕੋਸ਼ਿਸ਼ ਦੇ ਵਜੋਂ ਕੀਤਾ। ਹਾਲਾਂਕਿ ਮੁਸਲਿਮ ਪਰਸਨਲ ਲਾ ਬੋਰਡ ਦਾ ਇਹ ਕਹਿਣਾ ਹੈ ਕਿ ਇੱਕਸਾਰ ਨਾਗਰਿਕ ਜ਼ਾਬਤਾ ਦੇਸ਼ ਲਈ ਸਹੀ ਫੈਸਲਾ ਨਹੀਂ ਹੈ। 16 ਸਵਾਲਾਂ ਦੀ ਲਿਸਟ ਦੇ ਵਿੱਚ ਲਾਅ ਕਮਿਸ਼ਨ ਨੇ ਲੋਕਾਂ ਦੇ ਜਵਾਬ ਇਕੱਤਰ ਕਰਨ ਦਾ ਫੈਸਲਾ ਜਿਹੜਾ ਜੀ ਕੀਤਾ ਜੀ। ਇਹਨਾਂ ਸਵਾਲਾਂ ਦੇ ਵਿੱਚ 1 ਤੋਂ ਵੱਧ ਵਿਆਹ, 3 ਤਲਾਕ ਵਰਗੀਆਂ ਪਰੰਪਰਾਵਾਂ ਨੂੰ ਖਤਮ ਕਰਨ ਦੇ ਵਾਸਤੇ ਲੋਕਾਂ ਦੀ ਰਾਏ ਜਿਹੜੀ ਆ ਜੀ ਉਹ ਮੰਗੀ ਗਈ ਆ। ਮੁਸਲਿਮ ਪਰਸਨਲ ਲਾ ਬੋਰਡ ਇਹ ਕਹਿੰਦਾ ਕਿ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਜਿਹੜਾ ਜੀ ਉਹ ਭਟਕਾਉਣਾ ਚਾਹੁੰਦੀ ਹੈ, ਜਿਹੜੀ ਕਿ ਵੱਖ-ਵੱਖ ਮੁੱਦਿਆਂ ਦੇ ਵਿੱਚ ਘਿਰੀ ਹੋਈ ਆ। ਔਰ ਇਸ ਕਰਕੇ ਉਹ ਇਸ ਤਰ੍ਹਾਂ ਦਾ ਕੰਟਰੋਵਰਸ਼ੀਅਲ ਜਿਹੜਾ ਜੀ ਉਹ ਸਵਾਲਾਂ ਦੀ ਸੂਚੀ ਜਿਹੜੀ ਜਾਰੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਚੀਜ਼ ਨੂੰ ਮੰਨਣਗੇ ਨਹੀਂ। ਉੱਤਰ ਪ੍ਰਦੇਸ਼ ਦੀਆਂ ਆ ਰਹੀਆਂ ਚੋਣਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਮੁਸਲਿਮ ਭਾਈਚਾਰੇ ਦੇ ਵੱਲੋਂ ਕੀਤਾ ਜਾ ਰਿਹਾ ਇਹ ਵਿਰੋਧ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਕੁ ਮਹਿੰਗਾ ਪਊਗਾ ਜੀ, ਇਹਦੇ ਵਾਸਤੇ ਇੰਤਜ਼ਾਰ ਕਰਨਾ ਪਊਗਾ। ਅਤੇ ਜੀ ਅਖੀਰ ਵਿੱਚ ਆਜ਼ਨਾਮਾ ਕਿ ਵਿੱਚ ਯੂਪੀ ਦੇ ਚੋਰਾਂ ਨੂੰ ਰਾਤ ਅੱਧੀ ਲੋਕਾਂ ਲਿਆ ਚਫੇਰੇ ਤੋਂ ਘੇਰਮੀਆਂ। ਵਿੱਚ ਯੂਪੀ ਦੇ ਚੋਰਾਂ ਨੂੰ ਰਾਤ ਅੱਧੀ ਲੋਕਾਂ ਲਿਆ ਚਫੇਰੇ ਤੋਂ ਘੇਰਮੀਆਂ। ਫੋਨ ਕੀਤੇ ਤੇ ਪੁਲਿਸ ਨੇ ਕਿਹਾ ਅੱਗੋਂ ਅਸੀਂ ਪਹੁੰਚਾਂਗੇ ਚੜ੍ਹੀ ਸਵੇਰ ਮੀਆਂ। ਤੁਸੀਂ ਚੋਰਾਂ ਨੂੰ ਰੁੱਖਾਂ ਦੇ ਨਾਲ ਬੰਨੋ, ਇਸ ਕੰਮ ਨੂੰ ਕਰੋ ਨਾ ਦੇਰ ਮੀਆਂ। ਰੱਸੇ ਨਾਲ ਫਿਰ ਲੋਕਾਂ ਸੀ ਚੋਰ ਬੰਨੇ, ਪਿੱਛੋਂ ਪੈ ਗਿਆ ਨਵਾਂ ਹਨੇਰ ਮੀਆਂ। ਕਹਿੰਦੀ ਪੁਲਿਸ ਇਹ ਮੁੰਡੇ ਅਗਵਾ ਹੋਏ, ਲਿਖੀ ਕੱਲ ਦੀ ਪਈ ਸ਼ਿਕਾਇਤ ਮੀਆਂ। ਕਹਿੰਦੀ ਪੁਲਿਸ ਇਹ ਮੁੰਡੇ ਅਗਵਾ ਹੋਏ, ਲਿਖੀ ਕੱਲ ਦੀ ਪਈ ਸ਼ਿਕਾਇਤ ਮੀਆਂ। ਛੱਡ ਕੇ ਚੋਰ ਸੀ ਫੜੇ ਫਿਰ ਪਿੰਡ ਵਾਲੇ, ਕੀਤੀ ਕਿਸੇ ਨਾ ਕੋਈ ਹਮਾਇਤ ਮੀਆਂ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।